U.S. National Security Advisor Jake Sullivan's visit to India at the invitation of Dowell is a sign of weakened new government agreeing to be a U.S. sidekick. The U.S. successfully showed its might. The coordinated news and social media coverage competed with BJP's media control and influenced the election outcome. Senator Jeff Berkeley's push for strong diplomatic response from Antony Blinken to India, the alleged US citizen's murder plotted Nikhil Gupta's extradition from Czech Republic to the US, Canada's report on the foreign influence, and Australia's report on Indian spies being expelled, all timed perfectly like clockwork. In one stroke, Jayashankar's bravado of Vishav Guru, teacher of the world, was torn down to Vishwamitra, friend of the world. ਸਾਮੰਤ ਗੋਇਲ ਨੇ ਦਿਲਵਦੀ ਕੀਤੀ ਅਤੇ ਅਮਰੀਕਾ ਬਾਰੇ ਇਹ ਹੈ ਕਿ ਵੀ ਜਿਹੜੇ ਅਮਰੀਕਨ ਧਰਤੀ ਤੇ ਕੁਝ ਹੋਏ, ਫਿਰ ਜਦੋਂ ਤੱਕ ਅਮਰੀਕਾ ਧੌਣ ਤੋਂ ਫੜ ਕੇ ਪੂਰੀ ਤਰ੍ਹਾਂ ਜੇਬਾਂ ਖਾਲੀ ਨਾ ਕਰਾ ਲੇ, ਫਿਰ ਅਮਰੀਕਾ ਛੱਡਦਾ ਨਹੀਂ ਹੈ। ਉਹਨੇ ਕਿਹਾ, and these concessions are not going to come cheap. The US doesn't like India's neutrality, which gave it advantages on both sides: technology IP from West, trade with China, energy from Russia and Iran. ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਾਂਗੇ ਕਿ ਅਮਰੀਕਾ ਦਾ ਟ੍ਰਾਂਸਨੈਸ਼ਨਲ ਰਿਪਰੈਸ਼ਨ ਨੂੰ ਲੈ ਕੇ ਭਾਰਤ ਸੰਬੰਧੀ ਵਤੀਰੇ ਤੇ ਵਰਤਾਰੇ ਜਿਹੜੇ ਨੇ ਬਾਰੇ ਅੱਡ ਨੁਕਤਾ ਨਿਗਾਹ ਹਨ। ਕੱਲ ਅਸੀਂ ਜਿਹੜੀ ਵਾਸ਼ਿੰਗਟਨ DC ਦੀ ਜਿਹੜੀ ਪਬਲੀਕੇਸ਼ਨ ਪੋਲੀਟੀਕੋ ਦਾ ਨਜ਼ਰੀਆ ਦਿੱਤਾ ਸੀ, ਅੱਜ ਅਸੀਂ ਅਰਵਿੰਦਰ ਸਿੰਘ ਕੰਗ ਦੀ ਲਿਖਤ ਸਾਂਝ ਜਿਹੜੀ ਉਹ ਕਰ ਰਹੇ ਹਾਂ ਕਿ ਭਾਰਤ ਦੀ ਟ੍ਰਾਂਸਨੈਸ਼ਨਲ ਰਿਪਰੈਸ਼ਨ ਦੀ ਜਿਹੜੀ ਨੀਤੀ ਨੇ ਉਸ ਨੂੰ ਕਿਵੇਂ ਅਮਰੀਕਾ ਦੇ ਚੁੰਗਲ ਵਿੱਚ ਫਸਾ ਦਿੱਤਾ ਹੈ। ਉਹ ਹੁਣ ਵਿਸ਼ਵ ਗੁਰੂ ਤੋਂ ਆਪਣੇ ਆਪ ਨੂੰ ਵਿਸ਼ਵ ਮਿੱਤਰ ਕਹਿਣ ਲੱਗ ਪਿਆ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਕੱਲ੍ਹ ਅਸੀਂ ਜਿਹੜੀ ਵਾਸ਼ਿੰਗਟਨ DC ਦੀ ਪੋਲੀਟੀਕਲ ਜਿਹਨੂੰ ਬੈਲਟਵੇ ਕਿਹਾ ਜਾਂਦਾ, ਉਹਦੇ 'ਚ ਜਿਹਨੂੰ ਸੀਰੀਅਸਲੀ ਲਿਆ ਜਾਂਦਾ, ਜਿਵੇਂ ਮੈਂ ਕੱਲ੍ਹ ਵੀ ਕਿਹਾ ਸੀ, ਉਹਨਾਂ ਦਾ ਦਾ ਹਿੱਲ ਹੈ ਔਰ ਇਸੇ ਤਰ੍ਹਾਂ ਪੋਲੀਟੀਕੋ, ਇਹ ਸਿਰਫ ਸਕਟਲ ਬੱਟ ਨਹੀਂ ਹੁੰਦੀ, ਇਹ ਇਨਸਾਈਡ ਜਾਣਕਾਰੀ ਹੁੰਦੀ ਹੈ। ਔਰ ਉਸ ਦੇ ਉੱਤੇ ਬੜੀ ਕਲੀਅਰ ਦੋ ਜਰਨਲਿਸਟ ਦੀ ਸਟੋਰੀ ਜਿਹੜੀ ਅਸੀਂ ਕਵਰ ਕੀਤੀ ਕਿ ਬਾਈਡਨ ਐਡਮਿਨਿਸਟ੍ਰੇਸ਼ਨ ਜਿਹੜਾ ਉਹ ਇੰਡੀਆ ਪ੍ਰਤੀ ਕੀ ਰਵੱਈਆ ਰੱਖ ਰਿਹਾ ਟ੍ਰਾਂਸਨੈਸ਼ਨਲ ਰਿਪਰੈਸ਼ਨ ਦੇ ਮੁੱਦੇ 'ਤੇ, ਔਰ ਖ਼ਾਸ ਤੌਰ 'ਤੇ ਜਦੋਂ ਕਿ ਹੁਣ ਨਿਖਿਲ ਗੁਪਤਾ ਇੱਥੇ ਆ ਚੁੱਕਾ। ਇਹਦੇ ਬਾਵਜੂਦ ਉਹਨਾਂ ਦਾ ਇਹ ਕਹਿਣਾ ਸੀ ਕਿ ਅਕਾਊਂਟੇਬਿਲਟੀ ਤਾਂ ਇੰਡੀਆ ਤੋਂ ਦੂਰ ਦੀ ਗੱਲ, ਸ਼ਾਇਦ ਇਹ ਕੋਈ ਅੜਿੱਕਾ ਵੀ ਨਾ ਬਣੇ ਜਿਹੜੇ ਇਹਨਾਂ ਦੇ ਸਮਝੌਤੇ ਹੋ ਰਹੇ ਨੇ। ਹਾਂ, ਉਹਨਾਂ ਨੇ ਕਿਹਾ ਕਿ ਜੀ ਬਾਂਹ ਮਰੋੜੇਗਾ ਅਮਰੀਕਾ ਭਾਰਤ ਦੀ ਕਿ ਦੁਬਾਰਾ ਇਵੇਂ ਕਰਨ ਦੀ ਕੋਸ਼ਿਸ਼ ਨਾ ਹੋਏ। ਉਹਦੇ ਲਈ ਫਿਰ ਉਹਨੇ ਕਿਹਾ ਸੀ ਕਿ ਫਲਾਣਾ ਜਿਹੜਾ ਲਾਅ ਅੱਜ ਤੱਕ ਭਾਵੇਂ ਯੂਜ਼ ਨਹੀਂ ਹੋਇਆ, ਉਹ ਬੁੱਕਸ ਦੇ ਉੱਤੇ ਹੈ, ਜਿਹਦੇ ਥੱਲੇ ਬੇਸ਼ੱਕ ਐਗਰੀਮੈਂਟ ਡਿਫੈਂਸ ਦੇ ਹੋ ਵੀ ਜਾਣ ਤੇ ਉਸ ਨੂੰ ਰੋਕਿਆ ਜਾ ਸਕਦਾ। ਪਰ ਉਹਨੇ ਕਿਹਾ ਜੀ ਇਹਦੀ ਕੋਈ ਪੋਸੀਬਿਲਿਟੀ ਨਹੀਂ ਹੈ। ਬਹੁਤ ਜ਼ਿਆਦਾ ਇਨਵੈਸਟਮੈਂਟ ਅਮਰੀਕਾ ਨੇ ਐਜ਼ ਏ ਬੁਲ ਵਾਕ ਅਗੇਂਸਟ ਚਾਈਨਾ ਇੰਡੀਆ ਨੂੰ ਕਰਨ ਲਈ ਕੀਤਾ ਹੈ, ਇਸ ਲਈ ਇੰਡੀਆ ਵਿਲ ਗੋ ਅਨਪਨਿਸ਼ਡ। ਉਸ ਦੇ ਉੱਤੇ ਵੀ ਸਾਡੇ ਇੱਕ ਦੋ ਵੀਰਾਂ ਨੇ ਸਾਨੂੰ ਇਹ ਕਿਹਾ ਕਿ ਜੀ ਇਹ ਇਵੇਂ ਨਹੀਂ ਹੈ, ਇਹ ਤਾਂ ਬਹੁਤ ਆਲਰੇਡੀ ਉਹਨੂੰ ਨਿਖਿਲ ਗੁਪਤਾ ਨੂੰ ਲਿਆਂਦਾ ਇੱਥੇ। ਮੈਂ ਕਿਹਾ ਵੀ ਇਹ ਦੋ ਆਸਪੈਕਟ ਹੁੰਦੇ ਨੇ ਹਰ ਇੱਕ ਦੇ, ਔਰ ਇਸ ਲਈ ਅਸੀਂ ਇਹ ਐਪਰੀਸ਼ੀਏਟ ਕੀਤਾ ਹੈ ਔਰ ਕਰਦੇ ਹਾਂ ਕਿ ਜਿਹੜੀਆਂ ਲਾਅ ਐਨਫੋਰਸਮੈਂਟ ਏਜੰਸੀਜ਼ ਨੇ, ਜਿਨ੍ਹਾਂ ਦੇ ਵਿੱਚ ਜਸਟਿਸ ਡਿਪਾਰਟਮੈਂਟ ਹੈ, FBI ਹੈ ਜਾਂ ਹੋਮਲੈਂਡ ਸਿਕਿਉਰਿਟੀ ਹੈ, ਔਰ ਜੇ ਇਹ ਜਦੋਂ ਦੂਜੇ ਮੁਲਕ ਇਨਵੋਲਵ ਹੋ ਜਾਂਦੇ ਨੇ ਫਿਰ CIA ਦਾ ਵੀ ਰੋਲ ਹੁੰਦਾ ਹੈ, ਵੀ ਉਹ ਤਾਂ ਕਮੈਂਡੇਬਲ ਜੋਬ ਹੈ ਉਹਨਾਂ ਦਾ। ਉਹਨਾਂ ਨੇ ਤਾਂ ਈਵਨ ਵਿਦਿਨ ਵੀ ਜੇ ਇਹਨਾਂ ਦਾ ਵਸ ਚੱਲਦਾ ਤੇ ਇੰਡਾਈਕਮੈਂਟ ਦੇ ਵਿੱਚ ਵੀ ਰਾਹ ਦਾ ਔਰ ਅਜੀਤ ਡੋਵਲ ਤੋਂ ਲੈ ਕੇ ਉਹ ਸਾਰੇ ਬਾਕੀ ਸਾਰੇ ਲਾਣੇ ਦਾ ਨਾਮ ਵੀ ਹੁੰਦਾ। ਪਰ ਉਦੋਂ ਵੀ ਜਿਹੜਾ ਸਟੇਟ ਡਿਪਾਰਟਮੈਂਟ ਵਾਈਟ ਹਾਊਸ ਪ੍ਰੀਵੇਲ ਕੀਤਾ, ਇਹ ਉਹਨੂੰ ਨਹੀਂ ਕਰਨ ਦਿੱਤਾ ਗਿਆ ਉਹਨਾਂ ਨੂੰ। ਔਰ ਹੁਣ ਵੀ ਜਿਹੜਾ ਇਹ ਪਾਰਟ ਹੈ ਜੋ ਪੋਲੀਟੀਕੋ ਕਹਿ ਰਿਹਾ, ਮੈਂ ਕਿਹਾ ਵੀ ਮੈਨੂੰ ਇਸ ਦੇ ਵਿੱਚ ਵਜ਼ਨ ਨਜ਼ਰ ਆਉਂਦਾ ਇਸ ਆਰਗੂਮੈਂਟ ਦੇ ਵਿੱਚ ਕਿ ਵੀ ਬਾਈਡਨ ਐਡਮਿਨਿਸਟ੍ਰੇਸ਼ਨ ਇਸ ਇਲੈਕਸ਼ਨ ਈਅਰ ਦੇ ਚੱਲਦਿਆਂ ਵੀ ਔਰ ਓਵਰਆਲ ਵੀ, ਕਿਉਂਕਿ ਚਾਈਨਾ ਇਸ ਵੇਲੇ ਨਿਸ਼ਾਨੇ 'ਤੇ ਹੈ। ਲੇਕਿਨ ਅੱਜ ਇੱਕ ਲਿਖਤ ਜਿਹੜੀ ਸਾਨੂੰ ਸੁਖਜਿੰਦਰ ਸਿੰਘ ਬਾਜਵਾ ਜੀ ਨੇ ਭੇਜੀ, ਉਹਨਾਂ ਨੇ ਵੀ ਦੇਖੀ ਸੋਸ਼ਲ ਮੀਡੀਆ 'ਤੇ, ਔਰ ਇਹ ਅਰਵਿੰਦਰ ਸਿੰਘ ਕੰਗ ਉਹਨਾਂ ਦੀ ID ਤੋਂ ਹੈ।
ਇਹ ਇੱਕ ਹੋਰ ਵਿਊ ਪੁਆਇੰਟ ਵੀ ਦਿੰਦਾ। ਹਾਲਾਂ ਹੈ ਇਹ ਵੀ ਇਸੇ 'ਚ ਹੀ ਕਿ ਵੀ ਅਮਰੀਕਾ ਨੇ ਇਸ ਸਾਰੇ ਨੂੰ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਮੁੱਦਾ ਜਿਹੜਾ ਹੈ ਉਹ ਇੱਕ ਸਟਿਕ ਦੇ ਤੌਰ ਤੇ ਵਰਤ ਕੇ ਇੰਡੀਆ ਨੂੰ ਆਪਣੀ ਹਿੱਪ ਦੇ ਨਾਲ ਜੋੜ ਲਿਆ ਤਾਂ ਕਿ ਡਰੈਗਨ ਚਾਈਨਾ ਦੇ ਅਗੇਂਸਟ ਭੁਗਤਾਇਆ ਜਾਏ। ਹਾਲਾਂ ਕਿਉਂਕਿ ਕੋਈ ਜ਼ਰੂਰੀ ਨਹੀਂ ਹੈ ਵੀ ਜੋ ਕੱਲ ਉਹਨਾਂ ਦਾ ਕਨਕਲੂਜਨ ਸੀ ਉਹ ਸਭ ਨੂੰ ਲੱਗੇ ਵੀ ਠੀਕ ਹੈ, ਜਾਂ ਅੱਜ ਜਿਵੇਂ ਇਹ ਦੇਖਿਆ ਜਾ ਜਿਵੇਂ ਇਸ ਅਰਵਿੰਦਰ ਸਿੰਘ ਹੋਰਾਂ ਨੇ, ਮੈਂ ਨਹੀਂ ਜਾਣਦਾ ਕੌਣ ਨੇ, ਇਹਨਾਂ ਦੀ ਆਪਣੀ ਕ੍ਰੈਡੀਬਿਲਿਟੀ ਕੀ ਹੈ, ਪਰ ਮੈਨੂੰ ਦਿਲਚਸਪ ਨੁਕਤੇ ਲੱਗੇ ਕਿ ਬਈ ਇਹ ਇੱਕ ਡਿਬੇਟ ਹੁੰਦੀ ਹੈ ਜਦੋਂ ਤੁਸੀਂ, ਔਰ ਇਹ ਸਾਡੇ ਲਈ ਜ਼ਰੂਰੀ ਵੀ ਹੈ ਕਿ ਅਸੀਂ ਬਜਾਏ ਅੱਖਾਂ ਬੰਦ ਕਰਕੇ ਕਦੇ ਇੱਕ ਦੇ ਘਨਾੜੇ ਚੜ੍ਹੇ ਹੋਈ ਹੈ, ਕਦੇ ਦੂਜੇ ਦੇ ਚੜ੍ਹੇ ਹੋਈ ਹੈ, ਸਾਨੂੰ ਆਪਣਾ ਇੰਟਰਸਟ ਵੀ ਵਾਚ ਕਰਨ ਦੀ ਲੋੜ ਹੈ। ਹਾਲਾਂ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਵੀ ਅਲਟੀਮੇਟਲੀ ਇਹ ਸਾਰੇ ਨੇ ਸਾਨੂੰ ਕੈਨੇਡਾ ਔਰ ਅਮਰੀਕਾ ਦੇ ਪਾਲਿਸੀ ਮੇਕਰਸ ਦੇ ਨੇੜੇ ਲੈ ਆਉਂਦਾ ਹੈ। ਅਸੀਂ ਅੰਦਰੂਨੀ ਤੌਰ ਦੇ ਉੱਤੇ ਦੇਖਦੇ ਹਾਂ, ਇਹਨਾਂ ਦੀ ਦਿਲਚਸਪੀ ਵੀ ਹੈ। ਸਾਡਾ ਇੰਟਰਸਟ ਇਸ ਸਾਰੇ 'ਚੋਂ ਇਹ ਹੈ ਕਿ ਵੀ ਅਸੀਂ ਸਿਰਫ ਮਹਿਜ਼ ਇੱਕ ਵਰਤੇ ਜਾਣ ਤੱਕ ਸਾਡਾ ਰੋਲ ਨਾ ਰਹੇ ਵੀ ਇੰਡੀਆ ਨੂੰ ਪ੍ਰੈਸ਼ਰਾਈਜ਼ ਕਰਨ ਲਈ। ਅਲਟੀਮੇਟਲੀ ਇਹਦੇ 'ਚੋਂ ਸਾਡੇ ਮੁਲਕ ਖਾਲਿਸਤਾਨ ਦੀ ਗੱਲ ਨਿਕਲੇ, ਔਰ ਇਸ ਦੇ ਉੱਤੇ ਉਹਨੇ ਅਰਵਿੰਦਰ ਸਿੰਘ ਹੋਰਾਂ ਨੇ ਇਸ ਦਾ ਟਾਈਟਲ ਦਿੱਤਾ ਲਿਖਤ ਦਾ, ਦ ਸਾਊਥ ਏਸ਼ੀਅਨ ਜੀਓ ਪੋਲੀਟੀਕਲ ਥੀਏਟਰ ਇਜ਼ ਇਨ ਫੁੱਲ ਸਵਿੰਗ। ਕਿ ਵੀ ਇਹ ਜਿਹੜਾ ਜਦੋਂ ਅਸੀਂ ਜੀਓ ਪੋਲਿਟਿਕਸ ਦੀ ਗੱਲ ਕਰ ਰਹੇ ਹਾਂ, ਇਸ ਵੇਲੇ ਜਿਹੜਾ ਸ਼ਿਫਟ ਹੈ ਓਬਵੀਅਸਲੀ ਗਜ਼ਾ 'ਚ ਜੋ ਚੱਲ ਰਿਹਾ, ਯੂਕਰੇਨ 'ਚ ਚੱਲ ਰਿਹਾ ਹੈ, ਉਹ ਤਾਂ ਫਲੈਸ਼ ਪੁਆਇੰਟਸ ਨੇ ਜਾਂ ਜਿਸ ਨੂੰ ਤੁਸੀਂ ਹੌਟ ਪੋਟੇਟੋ ਵਾਲੇ ਸਪੌਟ ਨੇ, ਪਰ ਇਹ ਜਿਹੜਾ ਇਸ ਵੇਲੇ ਜਿਹੜਾ ਟਰਨ ਅਰਾਊਂਡ ਹੋਇਆ ਹੈ, ਔਰ ਇਹ ਸਾਰੇ 'ਚ ਅਮਰੀਕਨ ਕਾਂਗਰਸਮੈਨਾਂ ਦੀ ਟੀਮ ਧਰਮਸ਼ਾਲਾ 'ਚ ਦਲਾਈ ਲਾਮੇ ਨੂੰ ਮਿਲ ਰਹੀ ਹੈ। ਅਮਰੀਕਾ ਕੈਨੇਡਾ ਨੇ ਤਿੱਬਤ ਨੂੰ ਦੀ ਆਜ਼ਾਦੀ ਦਾ ਮਤਾ ਪਾਸ ਕੀਤਾ ਹੈ। ਨਾਲ ਦੀ ਨਾਲ ਅਮਰੀਕਾ ਦੇ ਸਿਕਿਉਰਿਟੀ ਐਡਵਾਈਜ਼ਰ ਜੈਕ ਸਲੀਵਾਨ ਔਰ ਡਿਪਟੀ ਅਸਿਸਟੈਂਟ ਸੈਕਟਰੀ ਆਫ ਸਟੇਟ ਉਹ ਉੱਥੇ ਪਹੁੰਚਦੇ ਨੇ। ਔਰ ਜਿਹੜੀ ਇਸ 'ਚ ਯੂਨੀਕ ਗੱਲ ਹੈ ਕਿ ਵੀ ਹੁਣ ਜੈਕ ਸਲੀਵਾਨ ਔਰ ਡਿਪਟੀ ਸੈਕਟਰੀ ਆਫ ਸਟੇਟ ਅਜੀਤ ਡੋਵਲ ਨੂੰ ਵੀ ਮਿਲਦੇ ਆ, ਐਸ ਜੈਸ਼ੰਕਰ ਨੂੰ ਵੀ ਮਿਲਦੇ ਆ, ਮੋਦੀ ਨੂੰ ਵੀ ਮਿਲਦੇ ਆ। ਉਹਨਾਂ ਦੇ ਪਲੇਇੰਗ ਅਬਵ ਦਾ ਵੇਟ, ਲੇਕਿਨ ਕੋਈ ਜੁਆਇੰਟ ਸਟੇਟਮੈਂਟ ਨਹੀਂ ਆਉਂਦੀ। ਹੁਣ ਇਹ ਵੀ ਆਪਣੇ ਆਪ ਦੇ ਵਿੱਚ ਅਦਰਵਾਈਜ਼ ਇਸ ਲੈਵਲ ਦੀ 2 ਵਾਰ ਉਹਨਾਂ ਦੀ ਵਿਜ਼ਿਟ ਕੈਂਸਲ ਹੋਈ ਸੀ, ਹੁਣ ਜਦੋਂ ਗਏ ਨੇ ਕਿਉਂ ਨਹੀਂ ਹੈ। ਸੋ ਐਸਾ ਕੁਝ ਵੀ ਹੈ ਜਿਹੜਾ ਸਾਹਮਣੇ ਨਹੀਂ ਹੈ, ਪਰ ਇੱਕ ਵਿਊ ਪੁਆਇੰਟ ਹੈ ਕਿ ਯੂਐਸ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਜੇਕ ਸਲੀਵਾਨ visit to India at the invitation of Dowell is a sign of weakened new government agreeing to be a US sidekick। ਕਿ ਅਜੇ ਸਰਕਾਰ ਨੇ ਸਹੁੰ ਚੁੱਕੀ ਨਹੀਂ ਚੱਜ ਨਾਲ ਤੇ ਇਨਵੀਟੇਸ਼ਨ ਆ ਗਿਆ ਔਰ ਉੱਥੇ ਪਹੁੰਚ ਗਏ, ਦਾ ਮਤਲਬ ਇਹ ਹੈ ਕਿ ਵੀ ਗੋਡੇ ਟੇਕ ਦਿੱਤੇ ਨੇ ਉਹਨਾਂ ਨੇ। The US successfully showed its might. The coordinated news and social media coverage competed with BJP's media control and influenced the election outcome। ਕਿ ਆਲਰੇਡੀ ਜਿਵੇਂ ਇੱਥੋਂ ਜਿਹੜਾ ਮੀਡੀਆ ਕੋਆਰਡੀਨੇਸ਼ਨ ਹੋਈ ਜਾਂ ਦੂਜਾ ਜਿਵੇਂ ਈਵਨ ਐਸ ਜੈਸ਼ੰਕਰ ਨੇ ਕਿਹਾ ਸੀ ਕਿ ਅਮਰੀਕਾ ਇੰਟਰਫੀਅਰ ਕਰ ਰਿਹਾ, ਉਹਨੇ ਕਿਹਾ ਜੀ ਉਹਦੇ ਥੱਲੇ ਇਹੀ ਹੈ ਕਿ ਵੀ ਉਹ ਜਿਹੜੇ ਨੇ 240 ਸੀਟਾਂ ਦੇ ਸਿਮਟ ਗਏ, ਇੱਕ ਵੀਕ ਗਵਰਨਮੈਂਟ ਬਣੀ ਹੈ। ਜੇ ਸਟਰੋਂਗ 3/4 ਜਾਂ ਅਬਵ 400 ਪਾਰ ਹੁੰਦਾ ਫਿਰ ਤਾਂ ਅਮਰੀਕਾ ਨੂੰ ਵੀ ਅੱਖਾਂ ਦਿਖਾ ਰਹੇ ਹੋਣੇ ਸੀ। ਉਹਨਾਂ ਨੇ ਕਿਹਾ ਕਿ ਵੀ ਜੋ ਅਮਰੀਕਾ ਅਚੀਵ ਕਰਨਾ ਚਾਹੁੰਦਾ ਸੀ ਆਲਰੇਡੀ ਇੱਕ ਵੀਕਐਂਡ ਗਵਰਨਮੈਂਟ ਦੇ ਨਾਲ ਉਹ ਹੁਣ ਡੀਲ ਕਰ ਰਿਹਾ। Senator Jeff Berkeley's push for strong diplomatic response from Antony Blinken to India, the alleged US citizen's murder plotted Nikhil Gupta's extradition from Czech Republic to the US-Canada report, Republic to the US, Canada's report on the foreign influence and Australia's report on Indian spies being expelled, all timed perfectly like clockwork। ਕਹਿਣ ਜਿਵੇਂ ਹਰ ਚੀਜ਼ ਬਿਲਕੁਲ ਇੱਕ ਧਾਰਾ ਨਾਲ ਕੀਤੀ ਗਈ ਹੋਏ ਕਿ ਨਿਖਿਲ ਗੁਪਤਾ ਇੱਥੇ ਆ ਗਿਆ, ਕੈਨੇਡਾ ਨੇ ਜਿਹੜਾ ਇਸ ਦੇ ਉੱਤੇ ਪੂਰੀ ਫਰਮ ਉਹਨਾਂ ਦੇ ਫੋਰਨ ਇੰਟਰਫੇਰੈਂਸ ਰਿਪੋਰਟ ਕੱਢਤੀ ਵੀ ਇਹ 2019-2021 ਤੋਂ ਕਰ ਰਹੇ ਨੇ। ਉਧਰ ਆਸਟ੍ਰੇਲੀਅਨ ਰਿਪੋਰਟ ਆ ਗਈ ਕਿ ਜੀ 4 ਇਹਨਾਂ ਦੇ ਡਿਪਲੋਮੈਟ ਐਕਸਪੈਲ ਕੀਤੇ ਨੇ। ਸੋ ਇੰਡੀਆ ਪੂਰੀ ਤਰ੍ਹਾਂ ਜਿਹੜਾ ਉਹਨਾਂ ਨੇ ਸ਼ਿਕੰਜੇ 'ਚ ਉਹਨੂੰ ਫਸਾ ਲਿਆ, ਔਰ ਇਹ ਜਿਹੜਾ ਇਹ ਸਾਰੇ ਦੇ ਉੱਤੇ ਆਲ ਟਾਈਮ ਪਰਫੈਕਟਲੀ ਲਾਈਕ ਕਲੌਕਵਰਕ। ਇਨ ਵਨ ਸਟ੍ਰੋਕ Jayashankar's bravado of Vishwa Guru, teacher of the world, was torn down to Vishwamitra, friend of the world। ਹੁਣ ਜਦੋਂ ਐਸ ਜੈ ਸ਼ੰਕਰ ਨੇ ਕਿਤੇ ਟਰਮ ਵਰਤੀ ਹੈ,
ਹੁਣ ਵਿਸ਼ਵ ਗੁਰੂ ਨਹੀਂ ਕਹਿੰਦੇ, ਤੂੰ ਤਾਂ ਜੁੱਤੀਆਂ ਪੈ ਰਹੀਆਂ ਹੁਣ ਵਿਸ਼ਵ ਮਿੱਤਰ ਬਣ ਗਏ ਵੀ ਅਸੀਂ ਗੁਰੂ ਨਹੀਂ ਹੈ, ਤੁਹਾਡੇ ਦੋਸਤ ਹੈ। ਹੁਣ ਅੱਗੋਂ ਕੀ ਬਣਨਗੇ ਉਹ ਤੁਸੀਂ ਅੰਦਾਜ਼ਾ ਲਾ ਲਓ। ਉਹਨਾਂ ਕਿਹਾ ਜੀ ਇਹ ਜਿਹੜਾ ਸਾਰਾ ਬਰਾਵਾਡੋ ਸੀ ਵਿਸ਼ਵ ਗੁਰੂ ਦਾ ਚੁੱਕ ਕੇ ਉਹਨਾਂ ਨੇ ਥੱਲੇ ਮਾਰਿਆ। Allegedly, Samant Goel overplayed his hand by going after a US citizen, and history shows that US never forgives foreign interference within its borders unless deep concessions are made to the America. ਉਹਨੇ ਕਿਹਾ ਕਿ ਜੀ ਇਹ ਸਾਮੰਤ ਗੋਇਲ ਨੇ ਦਿਲਵਦੀ ਕੀਤੀ ਅਤੇ ਅਮਰੀਕਾ ਬਾਰੇ ਇਹ ਹੈ ਕਿ ਵੀ ਜਿਹੜੇ ਅਮਰੀਕਨ ਧਰਤੀ ਤੇ ਕੁਝ ਹੋਏ, ਫਿਰ ਜਦੋਂ ਤੱਕ ਅਮਰੀਕਾ ਧੌਣ ਤੋਂ ਫੜ ਕੇ ਪੂਰੀ ਤਰ੍ਹਾਂ ਜੇਬਾਂ ਖਾਲੀ ਨਾ ਕਰਾ ਲੇ, ਫਿਰ ਅਮਰੀਕਾ ਛੱਡਦਾ ਨਹੀਂ ਹੈ। ਉਹਨੇ ਕਿਹਾ ਐਂਡ ਥੀਸ ਕੰਸੈਸ਼ਨਸ ਆਰ ਨਾਟ ਗੋਇੰਗ ਟੂ ਕਮ ਚੀਪ, ਕਿ ਹੁਣ ਜਿਹੜੇ ਅਮਰੀਕਾ ਨੇ ਉਹਨਾਂ ਤੋਂ ਜਿਹੜੇ ਕੰਸੈਸ਼ਨ ਕੱਢਣੇ ਨੇ ਇਹ ਸਸਤੇ ਨਹੀਂ ਹੋਣੇ, ਸਸਤੇ ਭਾਅ 'ਚ ਨਹੀਂ ਹੈ। ਗੋਨ ਆਰ ਦਾ ਡੇਜ਼ ਵੈਨ ਇੰਡੀਆ ਕੁਡ ਬਾਏ ਰਸ਼ੀਅਨ ਆਇਲ ਐਂਡ ਸੈਲ ਇਟ ਟੂ ਦਾ ਯੂਰਪ, ਕਿ ਜੋ 2 ਸਾਲ ਦੀ ਰਸ਼ੀਆ ਯੂਕਰੇਨ ਵਾਰ 'ਚ ਇੰਡੀਆ ਕਰਦਾ ਰਿਹਾ ਜੀ, ਰਸ਼ੀਆ ਦਾ ਤੇਲ ਖਰੀਦਿਆ, ਰਿਫਾਈਨ ਕਰਕੇ ਯੂਰਪ ਨੂੰ ਵੇਚਿਆ, ਕਾਫਰਸ ਆਪਣੇ ਜੇਬਾਂ ਭਰ ਲਏ, ਹੁਣ ਉਹ ਮੁੱਕ ਗਏ, ਉਹ ਦਿਹਾੜੇ ਗਏ। The US doesn't like India's neutrality, which gave it advantages on both sides, technology IP from West, trade with China, energy from Russia and Iran. ਉਹਨੇ ਕਿਹਾ ਜੀ ਇਹ ਜਿਹੜਾ ਨਿਊਟਰੈਲਿਟੀ ਦੇ ਥੱਲੇ ਕਿ ਜੀ ਟੈਕਨੋਲੋਜੀ ਇਹਨਾਂ ਤੋਂ ਲੈ ਰਿਹਾ ਹੈ, ਤੇਲ ਰਸ਼ੀਆ ਤੋਂ ਲੈ ਰਿਹਾ ਹੈ ਔਰ ਟ੍ਰੇਡ ਚੀਨ ਨਾਲ ਕਰ ਰਿਹਾ ਹੈ। ਉਹਨਾਂ ਨੇ ਕਿਹਾ ਵੀ ਇਹ ਨਹੀਂ ਹੈ, ਹੁਣ ਯੂ ਕਾਂਟ ਹੈਵ ਦਾ ਕੇਕ ਐਂਡ ਈਟ ਇਟ ਟੂ। ਹੁਣ ਤੁਹਾਨੂੰ ਇਹ the US doesn't want a trading partner, it wants a local ally to fight its war with the Chinese dragon. If it comes to that, or at least to contain China's trading footprint for now, just like it wants the Philippines, Japan and Taiwan. ਕਿ ਉਹਨਾਂ ਨੇ ਕਿਹਾ ਜੀ ਉਹਨਾਂ ਨੂੰ ਟ੍ਰੇਡਿੰਗ ਪਾਰਟਨਰ ਨਹੀਂ ਇੰਡੀਆ ਦਾ ਚਾਹੀਦਾ, ਇੰਡੀਆ 'ਚੋਂ ਉਹ ਉਹਨੂੰ ਇੱਕ ਲੋਕਲ ਅਲਾਈ ਦੇ ਤੌਰ ਤੇ ਚਾਹੁੰਦੇ ਨੇ, ਜਿਵੇਂ ਉਹ ਫਿਲੀਪੀਨ, ਜਾਪਾਨ ਔਰ ਤਾਈਵਾਨ ਨੂੰ ਵਰਤਦੇ ਨੇ। The landing of Nancy Pelosi to meet Dalai Lama and stoke the Tibet issue with China from Indian soil, and Jaishankar promptly heading to Sri Lanka deep in Chinese debt are signs that no time was wasted in the negotiation. उनके तिब्बत भी और S Jaishankar ਨੂੰ ਕਿਹਾ ਜਾ ਉੱਥੇ ਸ੍ਰੀ ਲੰਕਾ ਜਿਹੜਾ ਚੀਨ ਦੇ ਕਰਜ਼ ਥੱਲੇ ਡੁੱਬਿਆ, ਉੱਥੇ ਜਾ ਕੇ ਉਹਦੀ ਮਦਦ ਕਰੋ। ਉਹਦੇ ਔਰ ਇਹ ਗੱਲਬਾਤ 'ਚ ਉਹਨਾਂ ਨੇ ਕੋਈ ਵਕਤ ਜ਼ਾਇਆ ਨਹੀਂ ਕੀਤਾ। The Americans have asked for and obtained their piece of the flesh. ਉਹਨਾਂ ਨੇ ਆਲਰੇਡੀ ਪਾਊਂਡ ਆਫ ਫਲੈਸ਼ ਕੱਢ ਲਿਆ ਇੰਡੀਆ 'ਚੋਂ ਕਿ ਭਾਈ ਇਹ ਸਾਰਾ ਕੀ ਹੈ। They are in South Asia to protect Americans have asked for and obtained their ਇਹ ਹੋ ਗਿਆ। They are in South Asia to protect their 65 billion investment over the last 4 years and they are here to stay. ਉਹਨਾਂ ਨੇ ਕਿਹਾ ਜੀ ਐਵੇਂ ਨਹੀਂ ਅਮਰੀਕਨ ਕਿਤੇ ਜਾਂਦੇ, $65 ਬਿਲੀਅਨ ਜਿਹੜਾ ਉਹਨਾਂ ਨੇ ਪਿਛਲੇ 4 ਸਾਲ 'ਚ ਉੱਥੇ ਇਨਵੈਸਟ ਕੀਤਾ ਉਹਨੂੰ ਉਹਨਾਂ ਨੇ ਸੇਵ ਕਰ ਲਿਆ। ਐਨਰਜੀ ਇਜ਼ ਇੰਡੀਆਜ਼ ਐਕਲੀਜ਼ ਹੀਲ, ਇਟ ਡਰਾਈਵਸ ਦਾ ਫੋਰਨ ਪਾਲਿਸੀ ਆਫ ਐਨੀ ਗਵਰਨਮੈਂਟ ਇਨ ਪਾਵਰ with 1.7 billion mouths to feed and 65% of young ambitious English speaking Indians providing for India's growing energy needs is no small feat. Recent governments are incentivizing the harvesting alternate energy sources, for example new micro dams and solar energy harvesting, but the need far exceeds the supply. Without cheap oil from Russia and Iran, India's growth story will come at an energy markup. Here too the Americans will be pivotal in making available Qatar and Saudi Arabia's sweet oil for India. ਉਹਨੂੰ ਕਿਹਾ ਜੀ ਇੰਡੀਆ ਆਬਾਦੀ ਉਹਨਾਂ ਦੀ ਜਿਹੜੀ ਹੈ 1.7 ਬਿਲੀਅਨ ਭੁੱਖੇ ਲੋਕਾਂ ਨੂੰ ਖਵਾਉਣਾ, 65% ਉਹਨਾਂ ਦਾ ਯੰਗ ਐਂਟਰਪ੍ਰਾਈਜ਼ਿੰਗ ਜਿਹੜੇ ਦੂਜੇ ਤੀਜੇ ਲੋਕ ਨੇ ਔਰ ਤੇਲ ਉਹਨਾਂ ਦੇ ਕੋਲ ਹੈ ਨਹੀਂ। ਹੁਣ ਰਸ਼ੀਆ ਈਰਾਨ ਤੋਂ ਲੈਣ ਨਹੀਂ ਦੇਣਾ ਅਮਰੀਕਾ ਨੇ। ਹਾਂ ਅਮਰੀਕਾ ਜਿਹੜੇ ਅਮਰੀਕਾ ਦੀਆਂ ਦੇ ਪ੍ਰਭਾਵ ਵਾਲੇ ਕਤਰ ਔਰ ਸਾਊਦੀ ਅਰੇਬੀਆ ਨੇ ਉਹਨਾਂ ਰਾਹੀਂ ਇੰਡੀਆ ਨੂੰ ਦਵਾਏਗਾ ਔਰ ਇਸ ਤਰ੍ਹਾਂ ਇੰਡੀਆ ਦੇ ਉੱਤੇ ਉਹਦਾ ਪੱਕਾ ਜੱਫ ਹੈ। ਔਰ ਫਿਰ ਉਹਨੇ ਕਿਹਾ ਚਾਈਨਾ ਐਟ ਲੀਸਟ ਫਾਰ ਨਾਓ ਡਜ਼ਨਟ ਹੈਵ ਵਾਰ ਐਂਬਿਸ਼ਨਸ ਵਿਦ ਇੰਡੀਆ ਐਜ਼ ਅ ਪ੍ਰਾਇਰਟੀ ਓਵਰ ਟ੍ਰੇਡ ਐਕਸਪੈਂਸ਼ਨ, ਬਟ ਵਾਟਰ ਇਜ਼ ਗੋਇੰਗ ਟੂ ਬੀ ਅ ਪ੍ਰੋਬਲਮ ਫਾਰ ਬੋਥ ਕੰਟਰੀਜ਼ ਓਵਰ ਦਾ ਨੈਕਸਟ ਹਾਫ ਸੈਂਚੁਰੀ। ਉਹਨੇ ਕਿਹਾ ਵੀ ਸਟੇਜ ਤੇ ਚੀਨ ਤਾਂ ਭਾਰਤ ਨਾਲ ਉਲਝਣਾ ਨਹੀਂ ਚਾਹੁੰਦਾ, ਉਹ ਕੋਈ ਟਕਰਾਅ ਨਹੀਂ ਚਾਹੁੰਦਾ, ਉਹਦੇ ਉਹਨੇ ਇੱਕ ਟ੍ਰੇਡ ਇੰਟਰਸਟ ਨੇ। ਪਰ ਆਉਣ ਵਾਲੀ ਜਿਹੜੀ ਅੱਧੀ ਸੈਂਚੁਰੀ ਹੈ, ਅਗਲੇ 50 ਸਾਲਾਂ 'ਚ ਸਭ ਤੋਂ ਵੱਡਾ ਤਕਰਾਰ ਜਾਂ ਟਕਰਾਅ ਜਿਹੜਾ
ਚੀਨ ਔਰ ਭਾਰਤ ਦਾ ਹੋਏਗਾ, ਪਾਣੀ ਦੇ ਇਸ਼ੂ ਤੇ ਹੋਏਗਾ। ਅੱਛਾ The Tibetan Plateau feeds the Yangtze, Yellow River, Indus River, Mekong and Ganges. Thus, Tibet ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜੀਆਂ ਸਾਰੀਆਂ ਹੀ ਰਿਵਰਸ ਨੇ, ਯੰਗਟੇ, ਯੈਲੋ ਰਿਵਰ, ਇੰਡਸ, ਮੈਕੋਂਗ, ਗੈਂਜਿਸ, ਇਹਨੇ ਸਤਲੁਜ ਨੇ, ਸਤਲੁਜ ਵੀ ਉੱਥੋਂ ਹੀ ਨਿਕਲਦੀਆਂ ਨੇ ਤਿੱਬਤ ਚੋਂ। ਅੱਛਾ ਔਰ ਉਹਨਾਂ ਨੇ ਇਹ ਜਿਹੜੀਆਂ ਰਿਵਰਸ ਨੇ, ਵਾਟਰ ਇਸ਼ੂ ਇਹ ਹੋਏਗਾ। ਫਰੋਮ ਮਾਈ ਵੈਂਟੇਜ ਪੁਆਇੰਟ, Sikhs will be used as an important negotiating pawns by the West in South Asia, and Americans and Indians global elite will emerge as winners in the short term. ਇਹ ਹੁਣ ਇਹਦਾ ਅਰਵਿੰਦਰ ਸਿੰਘ ਕੰਗ ਦਾ ਕਨਕਲੂਜਨ ਹੈ ਕਿ ਵੀ ਇਹਦੇ 'ਚ ਜਿਹੜੀ ਖਬਰਦਾਰੀ ਦੀ ਗੱਲ ਵੀ ਹੈ ਜਦੋਂ ਇਹ ਸਾਰਾ ਸਿਨੈਰੀਓ ਦਿੱਤਾ ਹੈ ਕਿ ਸਿੱਖ ਜਿਹੜੇ ਨੇ ਉਹ ਮੋਹਰੇ ਦੇ ਤੌਰ ਤੇ ਉਸ ਨੈਗੋਸ਼ੀਏਸ਼ਨ ਜਿਹਦੇ ਥੱਲੇ ਇੰਡੀਆ 'ਚੋਂ ਕੰਸੈਸ਼ਨ ਕੱਢੇ ਜਾ ਰਹੇ ਨੇ ਇਹ ਇਸਤੇਮਾਲ ਹੋਣਗੇ ਜਾਂ ਹੋ ਰਹੇ ਨੇ। ਔਰ ਇਸ ਸਾਰੇ 'ਚੋਂ ਜਿਹੜਾ ਇੰਡੀਆ ਦੀ ਗਲੋਬਲ ਐਲੀਟ ਔਰ ਜਿਹੜੇ ਅਮਰੀਕਨਸ ਉਹ obviously beneficiary ਹੋਣਗੇ ਸ਼ਾਰਟ ਟਰਮ। ਇਹ ਉਹਨੇ ਕਿਹਾ ਕਿ ਐਜ਼ ਵਿਨਰਸ ਇਨ ਦਾ ਸ਼ਾਰਟ ਟਰਮ। ਬਾਕੀ ਉਹਨਾਂ ਨੇ ਕਿਹਾ ਵੀ ਜਿਹੜੀ ਮੀਨਵਾਈਲ ਦਾ ਲਾਰਜਰ ਇੰਡੀਅਨ ਪਾਪੂਲੇਸ਼ਨ ਇਜ਼ ਐਮਬਰਾਇਡ ਇਨ ਇੰਟਰਨਲ ਕਨਫਲਿਕਟਸ, distracted by a mix of superiority complexes, increasingly divided states, anti-minority rhetoric, widespread entertainment 24/7, shouting news channels, reality shows, cricket serve as distractions from the new reality of a weaker government now more aligned with American ambitions। ਕਿ ਵੀ ਆਲਰੇਡੀ ਉਹਨੂੰ ਗੁਰਦਿਆਂ ਪਰ ਨੇ ਕਰ ਲਿਆ ਅਮਰੀਕਨ ਐਂਬੀਸ਼ਨ ਨੂੰ, ਹੁਣ ਇੰਡੀਆ ਜਿਹੜਾ ਉਹ ਉਸ ਨੂੰ ਫੋਲੋ ਕਰੇਗਾ ਔਰ ਇਹ ਜਿਹੜੀਆਂ ਸਾਰੀਆਂ ਡਿਸਟਰੈਕਸ਼ਨਸ ਨੇ ਇਹ ਇਸਤੇਮਾਲ ਕੀਤੀਆਂ ਜਾਣਗੀਆਂ। ਸੋ ਫਿਰ ਉਹਨੇ ਕਿਹਾ ਕਿ ਵੀ ਇਹ ਕਿੱਧਰ ਨੂੰ ਇੰਡੀਆ ਹੈਡ ਕਰ ਰਿਹਾ। ਇਸ ਦੇ ਉੱਤੇ ਉਹਨੇ ਕਿਹਾ ਵੀ RSS ਦੀ ਸਾਰੀ ਆਈਡੀਓਲੋਜੀ ਉਹਦਾ ਗਵਾਹ ਬਣ ਗਿਆ, ਕਿਉਂਕਿ ਸਵਦੇਸ਼ੀ ਜਾਗਰਣ ਮੰਚ ਦੇ ਥੱਲੇ ਜੋ ਕਰ ਰਹੇ ਸੀ, ਹੁਣ ਇੰਡੀਆ ਜਿਹੜਾ ਹੈ ਉਹ ਇੰਟਰਨੈਸ਼ਨਲ ਜਿਹੜਾ ਕਾਰਪੋਰੇਟ ਘਰਾਣੇ ਨੇ, ਕਾਰਪੋਰੇਟਸ, ਉਹਨਾਂ ਨੂੰ ਮੋਰ ਸਪੇਸ ਮਿਲੇਗਾ, ਆਰਮਸ ਔਰ ਦੂਸਰੀਆਂ ਡੀਲਸ ਵੀ ਹੋਣਗੀਆਂ। ਔਰ ਇਹ ਜਿਹੜਾ ਹੁਣ ਇੰਡੀਆ ਨੂੰ ਜਿਹੜੇ ਟਰਮ ਨੇ ਯੂਜ਼ ਕੀਤੀ ਕਿ ਬਈ ਇਹ ਜਿਹੜਾ ਅਮਰੀਕਾ ਨੇ ਇਟ ਹੈਜ਼ ਟਾਈਡ ਇੰਡੀਆ ਟੂ ਦਾ ਹਿਪ ਵਿਦ US, ਔਰ ਇਹ ਸਾਰੇ ਦੇ ਚੱਲਦਿਆਂ ਜਿਹੜਾ ਕਦੇ ਵੀ ਜਿਹੜਾ ਇਹਨਾਂ ਦਾ 100 ਸਾਲ ਦੀ RSS ਦੀ ਆਈਡੀਓਲੋਜੀ ਸੀ ਉਹ ਸਾਰੀ ਜਾਂਦੀ ਲੱਗੀ, ਹਿੰਦੂਤਵਾ ਔਰ ਦੂਜੇ ਤੀਜੇ। ਔਰ ਇਹ ਜਿਹੜਾ ਹੁਣ ਬੇਸਿਕਲੀ ਇੰਡੀਅਨ ਬਲੱਡ ਫॉर ਬਿਡਿੰਗ ਅਗੇਂਸਟ ਚਾਈਨਾ ਇਸ ਦੀ ਤਿਆਰੀ ਹੈ। ਸੋ ਕੁੱਲ ਮਿਲਾ ਕੇ ਇਹ ਵਨ ਸਾਈਡਡ ਹੈ ਇਹ ਸਾਰੇ ਦਾ ਕੰਕਲੂਜਨ। ਪਰ ਮੈਂ ਇਹ ਸਮਝਦਾ ਵੀ ਇਹ ਉਹਨੇ ਕਿਹਾ ਕਿ ਵੀ ਸ਼ਾਰਟ ਟਰਮ ਤਾਂ ਇਹ ਹੈ, ਬਟ ਲੌਂਗ ਟਰਮ ਜਿਹਦਾ ਇਹਨੇ ਜ਼ਿਕਰ ਨਹੀਂ ਕੀਤਾ ਅਰਵਿੰਦਰ ਸਿੰਘ ਨੇ, ਲੌਂਗ ਟਰਮ ਇਸ 'ਚੋਂ ਜੇ ਅੱਜ ਸਿੱਖ ਫੈਕਟਰ ਨੂੰ ਜਾਂ ਟਰਾਂਸਨੈਸ਼ਨਲ ਰਿਪਰੈਸ਼ਨ ਨੂੰ ਅਮਰੀਕਨਸ ਐਜ਼ ਏ ਨੈਗੋਸ਼ੀਏਟਿੰਗ ਪੌਨ ਯੂਜ਼ ਕਰ ਰਹੇ ਨੇ ਇੰਡੀਆ ਦੇ ਗੋਡੇ ਲਵਾਉਣ ਲਈ, ਜਿਹੜੇ ਆਲਰੇਡੀ ਲਵਾ ਰਹੇ ਨੇ, ਤੇ ਫਿਰ ਲੌਂਗ ਟਰਮ ਅਮਰੀਕਾ ਦੇ ਵੀ ਇੰਟਰਸਟ ਹੋਏਗਾ ਕਿ ਬਫਰ ਸਟੇਟ ਖਾਲਿਸਤਾਨ ਜਿਹੜਾ ਸਿੱਖ ਫੈਕਟਰ ਇਸ ਲੈਵਲ ਤੱਕ ਇੰਪੋਰਟੈਂਟ ਹੈ। ਔਰ ਜੇ ਇੰਡੀਆ ਦੀ ਵੀਜ਼ਾ ਵੀ ਚਾਈਨਾ ਪਰਫਾਰਮੈਂਸ ਪਿਛਲੇ 4 ਸਾਲ ਜੀ ਦੇਖਣੀ ਹੋਏ ਕਿ ਅਮਰੀਕਾ ਇੰਟੈਲੀਜੈਂਸ ਵੀ ਦੇ ਰਿਹਾ ਹੋਏ, ਲੇਟੈਸਟ ਜਹਾਜ਼ ਤੋਂ ਲੈ ਕੇ ਹਰ ਚੀਜ਼ ਦਿੱਤੀ ਹੋਏ, ਤੇ 4000 ਸਕੁਅਰ ਕਿਲੋਮੀਟਰ ਟੈਰੀਟਰੀ ਜਿਹੜੀ ਹੈ ਉਹ ਗਵਾ ਕੇ ਬੈਠੇ ਹੋਣ। ਸੋ ਓਬਵੀਅਸਲੀ ਸ਼ਾਰਟ ਟਰਮ ਤਾਂ ਗੱਲ ਇੱਥੋਂ ਹੀ ਸ਼ੁਰੂ ਹੁੰਦੀ ਹੈ, ਪਰ ਲੌਂਗ ਟਰਮ ਅਮਰੀਕਾ ਹੀ ਉਹ ਮੁਲਕ ਹੋਏਗਾ ਜਿਹੜਾ ਬਫਰ ਸਟੇਟ ਖਾਲਿਸਤਾਨ ਦੇ ਲਈ ਫਾਈਨਲੀ ਇੰਡੀਆ ਨੂੰ ਵੀ ਰਾਜ਼ੀ ਕਰੇਗਾ। ਅਦਰਵਾਈਜ਼ ਜਿਹੜਾ ਜਿਵੇਂ ਜੇ ਕੈਨੇਡੀਅਨ ਪਾਰਲੀਮੈਂਟੇਰੀਅਨਸ ਨੇ ਹਰਦੀਪ ਸਿੰਘ ਨਿੱਜਰ ਨੂੰ ਟ੍ਰਿਬਿਊਟ ਦਿੱਤੀ ਹੈ, ਕੱਲ੍ਹ ਨੂੰ ਕੈਨੇਡਾ ਕੇਸ ਨੂੰ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ 'ਚ ਲੈ ਕੇ ਜਾਂਦਾ ਹੈ, ਅਮਰੀਕਨ ਔਰ ਕੈਨੇਡੀਅਨ ਅਮਰੀਕਨ ਕਾਂਗਰਸ ਔਰ ਕੈਨੇਡੀਅਨ ਪਾਰਲੀਮੈਂਟ ਖਾਲਿਸਤਾਨ ਦੇ ਹੱਕ 'ਚ ਮਤਾ ਕਰਦੀਆਂ ਨੇ, ਤੇ ਇੰਡੀਆ ਕੋਲ ਕੀ ਚੋਇਸ ਆਲਰੇਡੀ ਜਿਹੜਾ ਇੰਡੀਆ ਹੁਣ ਉਹ ਵਿਸ਼ਵ ਗੁਰੂ ਤੋਂ ਵਿਸ਼ਵ ਮਿੱਤਰ ਤਾਂ ਬਣ ਹੀ ਗਿਆ ਤੇ ਫਰਦਰ ਉਹਨਾਂ ਦੀ ਵੀਕਨੈਸ। ਔਰ ਇਹ ਈਵਨ ਅਰਵਿੰਦਰ ਸਿੰਘ ਨੇ ਵੀ ਕਨਕਲੂਡ ਕੀਤਾ ਹੈ ਕਿ RSS ਦੀ ਜਿਹੜੀ ਸਾਰਾ ਡ੍ਰੀਮ ਸੀ ਹਿੰਦੂਤਵਾ ਦੇ ਥੱਲੇ ਔਰ 100 ਸਾਲ ਤੋਂ ਜੋ ਬਿਲਡ ਕਰ ਰਹੇ ਸੀ, ਉਹ ਅਮਰੀਕਾ ਨੇ ਇੱਕੋ ਝਟਕੇ ਦੇ ਨਾਲ ਜਿਹੜਾ ਹੈ ਉਹਨਾਂ ਨੂੰ ਵਟੋ ਵਟ ਪਾ ਲਿਆ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਥ ਲੈਣ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਬੜੇ ਨਾਲ ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।